ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਅਮਨ ਦੁਨੀਆ ਦੀ ਸਭ ਤੋਂ ਵੱਡੀ ਲੋੜ ਹੈ। ਜੇਕਰ ਦੁਨੀਆ ਦੇ ਵਿੱਚ ਅਮਨ ਹੋਏਗਾ ਤਾਂ ਹਰ ਸਮਾਜ ਬੜੇ ਚੰਗੇ ਤਰੀਕੇ ਨਾਲ ਅੱਗੇ ਵੱਧ ਸਕੇਗਾ। ਅਮਨ ਦਾ ਮੁੱਢ ਇਨਸਾਨੀ ਬਰਾਬਰੀ ਹੈ। ਇਨਸਾਨੀ ਹੱਕਾਂ ਦਾ ਸਭ ਲੋਕਾਂ ਲਈ ਇੱਕ ਬਰਾਬਰ ਹੋਣਾ। ਜੇਕਰ ਇਨਸਾਨੀ ਬਰਾਦਰੀ ਅਤੇ ਇਨਸਾਨੀ ਹਕੂਕ ਹੈ ਤਾਂ ਸਮਝ ਲਓ ਤੁਹਾਡਾ ਸਮਾਜ ਜਿੰਦਾ ਹੈ ਅਤੇ ਉਹਨੂੰ ਦੁਨੀਆ ਦੀ ਕੋਈ ਤਾਕਤ ਕਮਜ਼ੋਰ ਨਹੀਂ ਬਣਾ ਸਕਦੀ। ਮਤਲਬ ਇਹ ਕਿ ਜਦ ਤੁਹਾਡੀ ਕੌਮ ਜਾਂ ਰਿਆਸਤ ਇਕਮੁੱਠ ਹੋਵੇਗੀ ਤਾਂ ਫਿਰ ਉਹ ਦੁਨੀਆ ਦੀ ਕਿਸੇ ਵੀ ਤਾਕਤ ਨਾਲ ਟੱਕਰ ਲੈ ਸਕਦੀ ਹੈ। ਮੈਂ ਹਮੇਸ਼ਾ ਇਹ ਗੱਲ ਕੀਤੀ ਹੈ ਕਿ ਇਨਸਾਨੀ ਹੱਕਾਂ ਨੂੰ ਤਹਫ਼ੁਜ਼ ਦਿਓ। ਅਜਿਹਾ ਆਇਨ ਅਤੇ ਕਾਨੂੰਨ ਤਰਤੀਬ ਦਿੱਤਾ ਜਾਣਾ ਚਾਹੀਦਾ ਹੈ ਜਿਹੜਾ ਦੁਨੀਆ ਦੇ ਹਰ ਜੀਅ ਅਤੇ ਹਰ ਰਿਆਸਤ ਦੀ ਬਰਾਬਰ ਹੋਵੇ। ਅੱਜ ਤੱਕ ਦੁਨੀਆ ਨੇ ਜਿੰਨੇ ਅਜ਼ਾਬ ਝੱਲੇ, ਜਿੰਨੀਆਂ ਆਫਤਾਂ ਆਈਆਂ ਜਾਂ ਜਿੰਨੀਆਂ ਬਰਬਾਦੀਆਂ ਵੇਖੀਆਂ, ਉਹਦੇ ਪਿਛੋਕੜ ਵਿੱਚ ਇਹ ਗੱਲ ਲਾਜ਼ਮੀ ਸੀ ਕਿ ਅਕਵਾਮ ਆਲਮ ਨੇ ਕਾਨੂੰਨ ਨੂੰ ਚੰਦ ਰਿਆਸਤਾਂ ਦਾ ਮੁਹਾਫਿਜ਼ ਬਣਾ ਛੱਡਿਆ ਅਤੇ ਕੁਝ ਰਿਆਸਤਾਂ ਲਈ ਅਜਿਹੀ ਪਾਬੰਦੀ ਦਾ ਰੂਪ ਧਾਰ ਲਿਆ ਜਿਹੜੀ ਉਹਨਾਂ ਦੀ ਅੱਖਾਂ ਨੂੰ ਬਾਰ-ਬਾਰ ਪੈਰਾਂ ਥੱਲੇ ਰੋਲਦੀ ਰਹੀ। ਪਿਛਲੇ ਦਿਨਾਂ ਵਿੱਚ ਜਿਹੜੀ ਈਰਾਨ ਅਮਰੀਕਾ ਤੇ ਇਸਰਾਈਲ ਜੰਗ ਹੋਈ, ਉਹਨੇ ਪੂਰੀ ਦੁਨੀਆ ਦੀ ਮਾਈਸ਼ਤ ਨੂੰ ਬਰਬਾਦ ਕਰਕੇ ਰੱਖਤਾ। ਖਾਸ ਕਰ ਜਨੂਬੀ ਏਸ਼ੀਆ ਦੇ ਉਹ ਮੁਲਕ ਜਿਹੜੇ ਬਰਾਹ ਰਾਸਤ ਇਸ ਜੰਗ ਵਿੱਚ ਸ਼ਾਮਿਲ ਨਹੀਂ ਸਨ, ਉਹਨਾਂ ਦੀ ਮੁਆਸ਼ੀ ਤਾਕਤ ਬੜੀ ਤੇਜ਼ੀ ਨਾਲ ਕਮਜ਼ੋਰ ਹੋਈ। ਇਸ ਸਾਰੇ ਸਿਲਸਿਲੇ ਵਿੱਚ ਪਾਕਿਸਤਾਨ ਦੇ ਫੀਲਡ ਮਾਰਸ਼ਲ ਸੈਯਦ ਆਸਮ ਮੁਰੀਦ ਅਤੇ ਵਜ਼ੀਰ ਆਜ਼ਮ ਸ਼ਹਬਾਜ਼ ਸ਼ਰੀਫ ਹੋਰਾਂ ਨੇ ਬੜੀ ਜ਼ਿੰਮੇਦਾਰੀ ਦਾ ਮੁਜ਼ਾਹਰਾ ਕਰਦੇ ਹੋਇਆ ਅਮਨ ਦਾ ਜਿਹੜਾ ਬੇੜਾ ਚੁੱਕਿਆ ਸੀ, ਹੁਣ ਉਹਦੇ ਨਤੀਜੇ ਮੁਸਬਤ ਵਿਖਾਈ ਦੇ ਰਹੇ ਨੇ। ਪਰ ਜਿਹੜੇ ਫੱਟ ਸਾਨੂੰ ਪਿਛਲੇ ਮਹੀਨੇ ਇਸ ਜੰਗ ਨੇ ਲਾ ਛੱਡੇ, ਉਹਨਾਂ ਦੇ ਅਸਰਾਤ ਜਾਂਦੇ ਜਾਂਦੇ ਘੱਟੋ ਘੱਟ 6 ਮਹੀਨੇ ਜ਼ਰੂਰ ਲੈ ਜਾਣਗੇ। ਹੁਣ ਤੱਕ ਦੀਆਂ ਖਬਰਾਂ ਚੰਗੀਆਂ ਨੇ, ਪਰ ਕੋਈ ਪਤਾ ਨਹੀਂ ਕੱਲ੍ਹ ਸਾਨੂੰ ਕੋਈ ਅਜਿਹਾ ਬੁਰਾ ਸੁਣਿਆ ਮਿਲੇ ਜਿਹੜਾ ਇੱਕ ਵਾਰੀ ਫੇਰ ਮੁਸੀਬਤਾਂ ਦੇ ਨਾਜ਼ਲ ਹੋਣ ਦੀ ਖਬਰ ਬਣ ਜਾਏ। ਸੱਜਣੋ ਤੇ ਮਿੱਤਰੋ, ਜਿਵੇਂ ਅਸੀਂ ਸ਼ੁਰੂ 'ਚ ਗੱਲ ਕੀਤੀ ਕਿ ਕਾਨੂੰਨ ਅਤੇ ਆਇਨ ਸਭ ਲਈ ਬਰਾਬਰ ਹੋਣੇ ਚਾਹੀਦੇ ਨੇ। ਜਿਹੜੀਆਂ ਰਿਆਸਤਾਂ ਮਾੜੇ ਅਤੇ ਤਗੜੇ ਦੀ ਫਰਕ ਰੱਖਦੀਆਂ ਨੇ, ਉਹ ਕਦੀ ਤਰੱਕੀ ਨਹੀਂ ਕਰ ਸਕਦੀਆਂ। ਉਹਨਾਂ ਸਮਾਜਾਂ ਨੂੰ ਤਗੜਿਆਂ ਦੀ ਜਾਗੀਰ 'ਤੇ ਆਖਿਆ ਜਾ ਸਕਦਾ ਹੈ, ਪਰ ਅਜਿਹਾ ਨਾਂ ਨਹੀਂ ਦਿੱਤਾ ਜਾ ਸਕਦਾ ਜਿਹਨੂੰ ਹਰ ਤਬਕੇ ਦੇ ਲੋਕ ਚੰਗੇ ਅੱਖਰਾਂ ਨਾਲ ਯਾਦ ਰੱਖਣ। ਅਤੇ ਜੇਕਰ ਇਸ ਕਾਨੂੰਨ ਅਤੇ ਆਇਨ ਦਾ ਮਾਮਲਾ ਪੂਰੀ ਦੁਨੀਆ ਦੇ ਉਹਨਾਂ ਇਦਾਰਿਆਂ ਨਾਲ ਜੋੜ ਦਈਏ ਜਿਹਨਾਂ ਨੇ ਅਮਨ ਅਤੇ ਆਸ਼ਤੀ ਦਾ ਜ਼ਿੰਮਾ ਚੁੱਕਿਆ ਹੋਇਆ ਹੈ, ਅਤੇ ਫਿਰ ਜਿੱਥੇ ਜ਼ਿੰਮੇਦਾਰੀਆਂ ਵੱਧ ਜਾਂਦੀਆਂ ਨੇ, ਉੱਥੇ ਹੀ ਇਹ ਖਿਆਲ ਰੱਖਣਾ ਵਾਜਬ ਹੋ ਜਾਂਦਾ ਹੈ ਕਿ ਤੁਸੀਂ ਰਿਆਸਤਾਂ ਦੀ ਗੱਲ ਦਾ ਭਾਰ ਬਰਾਬਰ ਤੋਲੋਗੇ। ਜੇਕਰ ਕਿਸੇ ਖਾਸ ਮੁਲਕ ਦਾ ਵਜ਼ਨ ਜ਼ਿਆਦਾ ਹੋਵੇ ਅਤੇ ਕਿਸੇ ਆਮ ਰਿਆਸਤ ਨੂੰ ਤੁਸੀਂ ਘੱਟ ਅਹਿਮੀਅਤ ਦਿਓ, ਅਤੇ ਫਿਰ ਉਸ ਪਰੇ ਪੰਚਾਇਤ ਜਾਂ ਅਦਾਲਤ ਦੀ ਕੋਈ ਅਖਲਾਕੀ ਹੈਸੀਅਤ ਨਹੀਂ ਰਹਿੰਦੀ। ਇੰਝ ਹੀ ਅਕਵਾਮ ਮੁਤੱਹਿਦਾ ਵੀ ਸਾਡੇ ਲਈ ਇੱਕ ਅਜਿਹੀ ਪੰਚਾਇਤ ਹੈ ਜਿੱਥੇ ਪੂਰੀ ਦੁਨੀਆ ਦੇ ਮੁਲਕ ਮੈਂਬਰ ਬਣ ਕੇ ਉਹ ਮਸਲੇ ਹੱਲ ਕਰਦੇ ਨੇ ਜਿਨ੍ਹਾਂ ਉੱਤੇ ਆਲਮੀ ਅਮਨ ਦੇ ਨਿਸਾਰ ਹੈ। ਹੋਣਾ ਤਾਂ ਚਾਹੀਦਾ ਹੈ ਕਿ ਅਕਵਾਮ ਮੁਤੱਹਿਦਾ ਦੀ ਗੱਲ ਦਾ ਮੁੱਲ ਇੰਨਾ ਜ਼ਿਆਦਾ ਪਾਇਆ ਜਾਏ ਕਿ ਕੋਈ ਉਹਨੂੰ ਰੱਦ ਹੀ ਨਾ ਕਰ ਸਕੇ। ਦੁਨੀਆ ਦੇ ਕਮਜ਼ੋਰ ਅਤੇ ਮਾੜੇ ਮੁਲਕਾਂ ਦੀ ਗੱਲ ਦੀ ਅਹਿਮੀਅਤ ਵੀ ਉਂਝ ਹੀ ਹੋਵੇ ਜਿਵੇਂ ਤਗੜੀਆਂ ਤਾਕਤਾਂ ਅਤੇ ਵੱਡੀਆਂ ਮਸ਼ਤਾਂ ਰੱਖਣ ਵਾਲੇ ਮੁਲਕਾਂ ਦੀ ਰਾਏ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ। ਤਾਂ ਹੀ ਇਸ ਇਦਾਰੇ ਦਾ ਆਪਣਾ ਭਾਰ ਬਣੇਗਾ ਅਤੇ ਇਸ ਦੀ ਗੱਲ ਨੂੰ ਦੁਨੀਆ ਮੰਨੇਗੀ। ਪਰ ਬਦਕਿਸਮਤੀ ਵੇਖੋ, ਸ਼ੁਰੂ ਦਿਨ ਤੋਂ ਹੀ ਅਕਵਾਮ ਮੁਤੱਹਿਦਾ ਜਿਹੇ ਵੱਡੇ ਇਦਾਰੇ ਨੂੰ ਕੁਝ ਵੱਡੀਆਂ ਤਾਕਤਾਂ ਨੇ ਆਪਣਾ ਗੁਲਾਮ ਬਣਾ ਰੱਖਿਆ ਹੈ। ਆਖਣ ਨੂੰ ਤੇ ਇਹਦੇ ਵਿੱਚ ਸਾਰੇ ਮੁਲਕਾਂ ਦੇ ਨੁਮਾਇੰਦੇ ਬਹਿੰਦੇ ਨੇ, ਪਰ ਉਹਨਾਂ ਦੀ ਗੱਲ ਦੀ ਟਕੇ ਜਿੰਨੀ ਵੈਲਿਊ ਨਹੀਂ। ਤੁਸੀਂ ਅੰਦਾਜ਼ਾ ਕਰੋ, ਸਾਰੇ ਮੁਲਕ ਰਲ ਕੇ ਜੇਕਰ ਕੋਈ ਫੈਸਲਾ ਕਰਨ ਅਤੇ ਇੱਕ ਤਗੜਾ ਮੁਲਕ ਉਹਨੂੰ ਵੀਟੋ ਕਰਦੇ ਤਾਂ ਫਿਰ ਇਸ ਇਦਾਰੇ ਦੀ ਕੀ ਔਕਾਤ ਅਤੇ ਕੀ ਹੈਸੀਅਤ। ਸਲਾਮਤੀ ਕੌਂਸਲ ਦੇ ਸਾਰੇ ਮੈਂਬਰ ਕੋਈ ਫੈਸਲਾ ਕਰਨ ਅਤੇ ਇਹਨਾਂ 5 ਵੱਡੀਆਂ ਤਾਕਤਾਂ ਵਿੱਚੋਂ ਜਿਹਨਾਂ ਨੂੰ ਵੀਟੋ ਦਾ ਇਖਤਿਆਰ ਹਾਸਲ ਹੈ ਉਹ ਨਾ ਕਰ ਦੇਣ ਤਾਂ ਸਮਝੋ ਸਭ ਕੁਝ ਰਹਿ ਗਿਆ। ਦੁਨੀਆ ਦੇ 5 ਚੌਧਰੀ ਅਮਰੀਕਾ, ਬਰਤਾਨੀਆ, ਫਰਾਂਸ, ਰੂਸ ਅਤੇ ਚੀਨ ਨੇ। ਮਤਲਬ ਇਹਨਾਂ ਚੌਧਰੀਆਂ ਦੀ ਮੌਜੂਦਗੀ ਵਿੱਚ ਬਾਕੀ ਸਾਰੇ ਮੁਲਕ ਕਮੀ ਕਮੀਨ ਅਤੇ ਗੈਰ ਮੁਤਬਰ ਨੇ। ਮੈਂ ਅਕਸਰ ਵੇਖਦਾ ਹਾਂ ਕਿ ਦੁਨੀਆ ਨੂੰ ਇਨਸਾਨੀ ਬਰਾਬਰੀ ਦਾ ਸਬਕ ਦੇਣ ਵਾਲੇ ਇਹ ਮੁਲਕ ਆਪਣੇ ਆਪ ਵਿੱਚ ਕਿੰਨੇ ਇਸਤਸਾਲੀ ਮਿਜ਼ਾਜ ਦੇ ਮਾਲਕ ਨੇ। ਜੇਕਰ ਇਹ ਵੀਟੋ ਪਾਵਰ ਇੰਝ ਹੀ ਰਹੇ ਤਾਂ ਫਿਰ ਕਿਵੇਂ ਅਕਵਾਮ ਮੁਤੱਹਿਦਾ ਜਿਹਾ ਇਦਾਰਾ ਕੋਈ ਵੱਡਾ ਫੈਸਲਾ ਕਰ ਸਕਦਾ ਹੈ। ਮਸਲਨ ਤੁਸੀਂ ਇਸਰਾਈਲ ਦੀ ਮਿਸਾਲ ਲੈ ਲਵੋ। ਉਹਨੇ ਫਲਸਤੀਨ ਦੇ ਉੱਤੇ ਹਮਲਾਵਰ ਹੋ ਕੇ ਬਰਬਾਦੀ ਅਤੇ ਤਬਾਹੀ ਦੀ ਅਜਿਹੀ ਮਿਸਾਲ ਕਾਇਮ ਕੀਤੀ ਜਿਹਦੇ ਨਤੀਜੇ ਵਿੱਚ ਲੱਖਾਂ ਬੇਗੁਨਾਹ ਸ਼ਹੀਦ ਹੋਏ। ਬੇਗੁਨਾਹ ਜ਼ਾਨੀਆਂ ਦੇ ਨਾਲ ਨਾਲ ਛੋਟੇ ਛੋਟੇ ਨਿਆਣੇ ਵੀ ਇਸਰਾਈਲ ਦੀ ਬੰਬਾਰੀ ਦੇ ਸ਼ਿਕਾਰ ਹੋਏ। ਅਕਵਾਮ ਮੁਤੱਹਿਦਾ ਨੇ ਜਦ ਵੀ ਜੰਗਬੰਦੀ ਦੀ ਕਰਾਰਦਾਦ ਸਾਹਮਣੇ ਰੱਖੀ ਤਾਂ ਅਮਰੀਕਾ ਨੂੰ ਵੀਟੋ ਕਰਤਾ। ਹਾਲਾਂਕਿ ਦੁਨੀਆ ਦੀ ਅਕਸਰੀਅਤ ਇਸ ਜੰਗਬੰਦੀ ਦੇ ਹੱਕ 'ਚ ਸੀ। ਬੇਸ਼ਤਰ ਰਿਆਸਤਾਂ ਅਮਨ ਦੀਆਂ ਦਾਈ ਸਨ, ਪਰ ਇਹਦੇ ਬਾਵਜੂਦ ਸਿਰਫ ਇੱਕ ਮੁਲਕ ਜੰਗਬੰਦੀ ਦੇ ਖਿਲਾਫ ਆਪਣਾ ਫੈਸਲਾ ਸੁਣਾ ਕੇ ਸਾਰੇ ਦੇ ਸਾਰੇ ਅਮਲ ਨੂੰ ਤਬਾਹ ਬਰਬਾਦ ਕਰ ਦਿੰਦਾ ਹੈ। ਸੱਜਣੋ ਤੇ ਮਿੱਤਰੋ, ਮੈਨੂੰ ਤਾਂ ਅੱਜ ਤੱਕ ਇਹ ਗੱਲ ਸਮਝ ਨਹੀਂ ਆਈ
ਕਿ ਜਿਹੜਾ ਮੁਲਕ ਆਪ ਐਟਮ ਬੰਬ ਰੱਖਦਾ ਹੈ, ਉਹਨੇ ਤਾਰੀਖ 'ਚ ਆਪਣੇ ਅਮਲ ਤੋਂ ਸਾਬਤ ਵੀ ਕੀਤਾ ਹੈ ਕਿ ਉਹ ਇੰਨਾ ਗੈਰ ਜ਼ਿੰਮੇਦਾਰ ਹੈ ਕਿ 2 ਵਾਰੀ ਕਿਸੇ ਮੁਲਕ ਉੱਤੇ ਐਟਮੀ ਹਮਲਾ ਕਰ ਚੁੱਕਿਆ ਹੈ। ਫਿਰ ਉਹ ਕਿਸੇ ਦੂਜੇ ਮੁਲਕ ਉੱਤੇ ਸਿਰਫ ਇਸ ਸ਼ੱਕ ਭਾਰੋਂ ਕਿਵੇਂ ਹਮਲਾਵਰ ਹੋ ਜਾਂਦਾ ਹੈ ਕਿ ਹੋ ਸਕਦਾ ਹੈ ਇਹਨੇ ਐਟਮ ਬੰਬ ਬਣਾਉਣਾ ਹੋਵੇ। ਕਿੰਨੀ ਵੱਡੀ ਗੈਰ ਜ਼ਿੰਮੇਦਾਰੀ ਅਤੇ ਅਕਵਾਮ ਮੁਤੱਹਿਦਾ ਦੇ ਇਦਾਰੇ ਦੀ ਬੇਬਸੀ ਹੈ ਕਿ ਉਸ ਮੁਲਕ ਦੇ ਕੰਨ ਖਿੱਚਣ ਦਾ ਇਖਤਿਆਰ ਹੀ ਰੱਖਦਾ, ਜਿਹਨੇ ਇਸ ਤੋਂ ਪਹਿਲਾਂ ਕੀਮੀ ਹਥਿਆਰਾਂ ਦਾ ਇਲਜ਼ਾਮ ਲਾ ਕੇ ਇਰਾਕ ਨੂੰ ਤਬਾਹ ਬਰਬਾਦ ਕੀਤਾ। ਫਿਰ ਕਈ ਮੁਸਲਮਾਨ ਰਿਆਸਤਾਂ ਦੇ ਖਿਲਾਫ ਕਾਰਵਾਈ ਕਰਦਿਆਂ ਉੱਥੇ ਤਬਾਹੀ ਅਤੇ ਬਰਬਾਦੀ ਦੀ ਅਜਿਹੀ ਤਾਰੀਖ ਲਿਖੀ ਜਿਹਦੇ ਉੱਤੇ ਇਨਸਾਨੀਅਤ ਸ਼ਰਮਿੰਦਾ ਅਤੇ ਜ਼ਿੰਦਾ ਕੌਮਾਂ ਦਾ ਜ਼ਮੀਰ ਸਿਰ ਚੁੱਕਣ ਦੇ ਕਾਬਲ ਨਹੀਂ ਰਿਹਾ। ਰੱਬ ਕਰੇ ਹੁਣ ਈਰਾਨ ਅਮਰੀਕਾ ਜੰਗ ਰੁਕ ਜਾਏ, ਅਮਨ ਆ ਜਾਏ, ਤਾਂ ਸਾਰੀ ਬਰਬਾਦੀ ਜਿਹੜੀ ਅਸੀਂ ਵੇਖ ਰਹੇ ਹਾਂ ਇਹਦਾ ਸਿਲਸਿਲਾ ਮਜ਼ੀਦ ਅਗਾਂਹ ਨਾ ਵਧੇ। ਪਰ ਮਿੱਤਰੋ, ਅਸਲ ਗੱਲ ਤਾਂ ਉਦੋਂ ਤੋੜ ਚੜੇਗੀ ਜਦੋਂ ਅਕਵਾਮ ਮੁਤੱਹਿਦਾ ਆਪਣਾ ਨਿਜ਼ਾਮ ਤਬਦੀਲ ਕਰੇਗਾ, ਜਦ ਵੀਟੋ ਪਾਵਰ ਦੀਆਂ ਖੱਚਾਂ ਖਤਮ ਹੋਣਗੀਆਂ ਅਤੇ ਸਾਰਿਆਂ ਮੁਲਕਾਂ ਦੀ ਗੱਲ ਨੂੰ ਕੋਈ ਅਹਿਮੀਅਤ ਨਹੀਂ। ਜਦ ਚਾਹੇ ਕੋਈ ਤਗੜਾ ਉੱਠੇ ਅਤੇ ਫੈਸਲੇ ਨੂੰ ਮਿਲੀਏ ਮੀਟ ਕਰ ਦੇਵੇ। ਅਕਵਾਮ ਮੁਤੱਹਿਦਾ ਜਨਰਲ ਸੈਕਟਰੀ ਰੌਲਾ ਪਾਉਂਦਾ ਰਹੇ ਪਰ ਉਹਦੀ ਗੱਲ ਦਾ ਜ਼ਰਾ ਵੀ ਮੁੱਲ ਨਾ ਮੰਨਿਆ ਜਾਏ। ਇੰਜ ਇਦਾਰੇ ਨਹੀਂ ਚੱਲਦੇ। ਅਤੇ ਤੁਸੀਂ ਦੁਨੀਆ ਚਲਾਉਣ ਤੁਰੇ ਹੋਏ ਹੋ, ਸਾਰੇ ਮੁਲਕਾਂ ਨੂੰ ਰਲ ਕੇ ਜਾਂ ਤਾਂ ਇਹਦਾ ਕਿਬਲਾ ਦਰੁਸਤ ਕਰਨਾ ਪਏਗਾ ਜਾਂ ਫਿਰ ਇਸ ਇਮਾਰਤ ਨੂੰ ਜਦਰਾ ਮਾਰ ਕੇ ਇਹ ਮੰਨ ਲੈਣਾ ਅਕਲਮੰਦੀ ਹੋਏਗੀ ਕਿ ਫੈਸਲੇ ਤਾਂ ਉਹਨਾਂ ਤਗੜੇ ਹੀ ਕਰਨੇ ਨੇ ਜਿਹੜੇ ਹਰ ਦੌਰ ਵਿੱਚ ਦੁਨੀਆ ਦੇ ਚੌਧਰੀ ਰਹੇ। ਇਸ ਦੇ ਇਲਾਵਾ ਗੁਫਤਨ ਨਸ਼ਿਸਤਨ ਬਰਾਸਤਨ ਇਸ ਇਦਾਰੇ ਦੀ ਕੋਈ ਔਕਾਤ ਅਤੇ ਕੋਈ ਹਸੀਅਤ ਹੀ ਨਹੀਂ। ਰੱਬ ਸੱਚੇ ਅੱਗੇ ਦੁਆ ਹੈ ਕਿ ਦੁਨੀਆ ਨੂੰ ਅਮਨ ਅਤੇ ਆਸ਼ਤੀ ਦੀ ਰਾਹ ਪਾਉਣ ਵਾਲੇ ਮੁਲਕਾਂ ਅਤੇ ਇਨਸਾਨਾਂ ਨੂੰ ਹਿੰਮਤ ਅਤੇ ਹੌਸਲਾ ਦੇਵੇ ਕਿ ਉਹ ਤਗੜੇ ਦਾ ਰਾਹ ਢੱਕ ਸਕਣ, ਤਗੜਾ ਅਤੇ ਮਾੜਾ ਬਰਾਬਰ ਗੱਲ ਕਰ ਸਕੇ ਅਤੇ ਕਿਸੇ ਵੀ ਰਿਆਸਤ ਉੱਤੇ ਬਗੈਰ ਕਿਸੇ ਵਜ੍ਹਾ ਤੋਂ ਹਮਲਾਵਰ ਹੋਣ ਵਾਲੇ ਜ਼ਾਲਮਾਂ ਦੇ ਖਿਲਾਫ ਕਾਰਵਾਈ ਦਾ ਅਜਿਹਾ ਨਿਜ਼ਾਮ ਤਬਦੀਲ ਕੀਤਾ ਜਾਏ ਜਿਹੜਾ ਇਸ ਅਹਿਸਾਸ ਨੂੰ ਜ਼ਿੰਦਾ ਰੱਖੇ ਕਿ ਜੇਕਰ ਮੈਂ ਇਖਤਿਆਰਾਤ ਦੇ ਨਸ਼ੇ ਵਿੱਚ ਇਨਸਾਨੀ ਕਦਰਾਂ ਦੀ ਲਕੀਰ ਪਾਰ ਕਰਾਂਗਾ ਤਾਂ ਫਿਰ ਮੈਨੂੰ ਇਸ ਦਾ ਮੁੱਲ ਵੀ ਤਾਰਨਾ ਪਏਗਾ। ਅਮਨ, ਆਸ਼ਤੀ ਅਤੇ ਭਾਈਚਾਰੇ ਦੀ ਮੰਗ ਕਰਨ ਵਾਲੇ ਹਰ ਜੀਅ ਨੂੰ ਸਲਾਮ। ਅੱਜ ਲਈ ਨਹੀਂ, ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੋਹਣਾ ਦੁਨੀਆ ਵਿੱਚ ਅਮਨ ਰੱਖੇ, ਹਰ ਰਿਆਸਤ ਨੂੰ ਦੂਜੇ ਦੀ ਆਜ਼ਾਦੀ ਅਤੇ ਫੈਸਲੇ ਦਾ ਇਹਤਰਾਮ ਕਰਨਾ ਸਿਖਾਏ। ਸਾਡੇ ਸੋਹਣੇ ਪੰਜਾਬ ਅਤੇ ਦੇਸ਼ ਲਈ ਢੇਰ ਦੁਆਵਾਂ। ਵਸਦਾ ਰਹੇ ਪੰਜਾਬ ਅਤੇ ਜੁਗ ਜੁਗ ਜੀਵਨ ਇਹਦੇ ਵਸਣ ਵਾਲੇ। ਕੱਲ੍ਹ ਫੇਰ ਮਿਲਾਂਗੇ। ਰੱਬ ਰੱਖਾ।